व्यूअर्स वेलकम बैक ऑन प्रोग्राम। सो व्यूअर्स आने वाले सैक्शन में आप पहुंच चुके हैं। इस ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਨਿਊਜ਼ੀਲੈਂਡ ਵਿੱਚ ਸਿੱਖ ਗੇਮਸ ਹੋਣ ਜਾ ਰਹੀਆਂ ਨੇ। ਸੋ ਇਸ ਸੰਬੰਧੀ ਪਾਤਸ਼ਾਹੀ ਦਾਵਾ ਨਿਊਜ਼ੀਲੈਂਡ ਜਥੇਬੰਦੀ ਵੱਲੋਂ ਇੱਕ ਪ੍ਰੈਸ ਰਿਲੀਜ਼ ਕੀਤੀ ਗਈ ਹੈ ਔਰ ਮੰਗ ਕੀਤੀ ਗਈ ਹੈ ਕਿ ਇਸ ਮੌਕੇ ਭਾਰਤੀ ਰਾਸ਼ਟਰੀ ਗਾਇਨ ਜਨ ਮਨ ਗਨ ਨਾ ਗਵਾਇਆ ਜਾਏ। ਜੇ ਇਉਂ ਹੁੰਦਾ ਹੈ ਤਾਂ ਅਸੀਂ ਇਸ ਫੈਸਲੇ ਦੀ ਹਮਾਇਤ ਕਰਦੇ ਹਾਂ ਕਿਉਂਕਿ ਭਾਰਤ ਸਰਕਾਰ ਨੇ ਸਿੱਖਾਂ ਦੀ ਲਗਾਤਾਰ ਨਸਲਕੁਸ਼ੀ ਕਰ ਰਹੇ ਨੇ ਅਤੇ ਹੁਣ ਬਾਹਰਲੇ ਮੁਲਕਾਂ ਵਿੱਚ ਵੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਇੰਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਹ ਸਾਡੇ ਤੱਕ ਪ੍ਰੈਸ ਰਿਲੀਜ਼ ਪਹੁੰਚੀ ਹੈ ਪਾਤਸ਼ਾਹੀ ਦਾਵਾ ਨਿਊਜ਼ੀਲੈਂਡ ਦੇ ਲੈਟਰ ਹੈਡ ਦੇ ਉੱਤੇ। ਹਾਲਾਂ ਆਸਟ੍ਰੇਲੀਅਨ ਗੇਮਸ ਬਾਰੇ ਤਾਂ ਮੈਨੂੰ ਪਤਾ ਹੈ ਕਿ ਉਹ ਵਰਲਡ ਫੇਮ ਦੀਆਂ ਗੇਮਸ ਨੇ ਜਿਨ੍ਹਾਂ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਹੈ ਉਹ ਅਰੇਂਜਮੈਂਟ ਹੁੰਦਾ ਹੈ। ਕਈ ਦਿਨ ਉਹ ਗੇਮਸ ਚੱਲਦੀਆਂ ਨੇ ਔਰ ਉਸ ਦੇ ਵਿੱਚ ਖੁੱਲ੍ਹ ਕੇ ਜਿਹੜਾ ਹੈ ਉਹ ਖਾਲਿਸਤਾਨੀ ਝੰਡੇ ਔਰ ਦੂਸਰੇ ਵੀ ਹੁੰਦੇ ਨੇ ਆਪੋ ਆਪਣੇ ਸਟਾਲਸ ਦੇ ਉੱਤੇ। ਹਾਲਾਂ ਇਹ ਮੈਨੂੰ ਹੈ ਕਿ ਵੀ ਉਹਦੇ 'ਚ ਵੀ ਇੱਕ ਸਟੇਜ ਦੇ ਉੱਤੇ ਕੁਛ ਨਾ ਕੁਛ ਐਸਾ ਸੀ ਜਿਹੜਾ ਕਿ ਪ੍ਰੋ ਇੰਡੀਆ ਐਲੀਮੈਂਟ ਵਾਲੇ ਵੀ ਵਿੱਚ ਜਿਹੜੇ ਨੇ ਉਹ ਆਪਣੀ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼ ਕਰਦੇ ਸੀ। ਨਿਊਜ਼ੀਲੈਂਡ ਬਾਰੇ ਮੈਨੂੰ ਬਹੁਤਾ ਇਲਮ ਨਹੀਂ ਹੈ ਕਿ ਗੇਮਸ ਨਾ ਹੀ ਮੈਂ ਕੋਈ ਬਹੁਤੀ ਇਹਦੇ 'ਤੇ ਸਰਚ ਕੀਤੀ ਕਿ ਵੀ ਉਹਨਾਂ ਦੀਆਂ ਗੇਮਸ ਕਦੋਂ ਤੋਂ ਸ਼ੁਰੂ ਹੋਈਆਂ। ਪਰ ਜ਼ਾਹਰ ਹੈ ਵੀ ਜਿਵੇਂ ਕੈਨੇਡਾ ਦੀਆਂ ਸਿੱਖ ਗੇਮਸ ਨੇ ਇਹ ਵੀ ਪ੍ਰੈਸ ਰਿਲੀਜ਼ ਦੇ ਮੁਤਾਬਕ ਸਿੱਖ ਗੇਮਸ ਨਿਊਜ਼ੀਲੈਂਡ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਪੰਥਕ ਮਾਹੌਲ ਕਿੰਨਾ ਜ਼ਿਆਦਾ ਹੈ ਉਸ ਦਾ ਲੇਟੈਸਟ ਸਬੂਤ ਅਸੀਂ ਖਾਲਿਸਤਾਨ ਰੈਫਰੈਂਡਮ ਦੇ ਮੌਕੇ ਦੇਖਿਆ ਕਿ ਉਹਨਾਂ ਨੇ ਕਿਵੇਂ ਵੱਧ ਚੜ੍ਹ ਕੇ ਜਿਹੜਾ ਹੈ ਉਹ ਓਕਲੈਂਡ ਦੇ ਵਿੱਚ ਜਿਹੜਾ 37,000 ਦੇ ਕਰੀਬ ਵੋਟਾਂ ਜਿਹੜੀ ਫਿਗਰ 6 ਫਾਰ ਜਸਟਿਸ ਦੀ ਪ੍ਰੈਸ ਰਿਲੀਜ਼ ਸੀ ਉਹਨਾਂ ਨੇ ਪਾਈਆਂ। ਔਰ ਇਸੇ ਤਰ੍ਹਾਂ ਜਿਹੜੇ ਗੁਰਦੁਆਰਿਆਂ ਦੀ ਮੈਨੇਜਮੈਂਟ ਦੇ ਵਿੱਚ ਵੀ ਵੀਰ ਭੈਣਾਂ ਨੇ ਜ਼ਾਹਰ ਹੈ ਉਹਨਾਂ ਦੀ ਕੋਆਪਰੇਸ਼ਨ ਬਿਨਾਂ ਤਾਂ ਸੰਭਵ ਨਹੀਂ ਹੋਏਗਾ। ਔਰ ਇਸੇ ਤਰ੍ਹਾਂ ਜਿਹੜੀ ਸਿੱਖ ਗੇਮਸ ਵੀ ਹੈ ਮੈਨੂੰ ਨਹੀਂ ਲੱਗਦਾ ਕਿ ਬੇਸ਼ੱਕ ਉਹਨਾਂ ਦੀ ਕੋਈ ਆਰਟ ਬਾਡੀ ਹੋਏਗੀ ਜਿਹੜੀ ਉਹਨੂੰ ਅਰੇਂਜ ਕਰਦੀ ਹੈ ਪਰ ਗੁਰਦੁਆਰਿਆਂ ਦੇ ਸਹਿਯੋਗ ਬਿਨਾਂ ਔਰ ਸਿੱਖ ਸੰਗਤਾਂ ਦੇ ਸਹਿਯੋਗ ਬਿਨਾਂ ਤਾਂ ਕਿਤੇ ਵੀ ਕੋਈ ਵੀ ਜਿਹੜਾ ਪ੍ਰੋਗਰਾਮ ਹੈ ਉਹ ਸਫਲਤਾ ਸਹਿਤ ਨੇਪਰੇ ਨਹੀਂ ਚੜ੍ਹਦਾ। ਹੁਣ ਇਹ ਜਿਹੜੀ ਪ੍ਰੈਸ ਰਿਲੀਜ਼ ਹੈ ਇਹਦੇ 'ਚ ਉਹਨਾਂ ਨੇ ਜਿਹੜਾ ਆਰਗੇਨਾਈਜ਼ਰਸ ਨੂੰ ਐਡਰੈਸ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਸੀਂ ਤੁਹਾਨੂੰ ਇਸ ਲਈ ਇਹ ਚਿੱਠੀ ਲਿਖ ਰਹੇ ਹਾਂ ਕਿ ਇਸ ਫੈਸਲੇ ਨੂੰ ਰੀਕਨਸੀਡਰ ਕਰੋ ਜਿਹੜਾ ਕਿ ਉਸ ਮੌਕੇ 'ਤੇ ਸਿੱਖ ਗੇਮਸ ਦੇ ਮੌਕੇ 'ਤੇ ਭਾਰਤ ਦਾ ਰਾਸ਼ਟਰੀ ਗਾਨ ਜਨ ਗਨ ਮਨ ਗਾਇਆ ਜਾਂਦਾ ਜਾਂ ਗਾਇਆ ਜਾਣਾ। ਰੀਕਨਸੀਡਰ ਦਾ ਮਤਲਬ ਇਹ ਹੈ ਕਿ ਆਲਰੇਡੀ ਕੋਈ ਫੈਸਲਾ ਐਸਾ ਹੋਇਆ ਹੋਏਗਾ ਕਿ ਜਿਹਦੇ 'ਚੋਂ ਗਾਇਆ ਜਾਣਾ ਤਾਂ ਉਹਨਾਂ ਨੇ ਕਿਹਾ ਵੀ ਪੁਨਰ ਵਿਚਾਰ ਰੀਕਨਸੀਡਰ ਦੇ ਥੱਲੇ। ਹੁਣ ਕਿਉਂਕਿ ਮੈਂ ਨਹੀਂ ਜਾਣਦਾ ਕਿ ਵੀ ਉਹਨਾਂ ਗੇਮਸ ਨੂੰ ਕੌਣ ਆਰਗੇਨਾਈਜ਼ ਕਰਦਾ ਪਰ ਇਸ ਲੈਟਰ ਦੀ ਇੱਕ ਤਾਂ ਮੈਨੂੰ ਪਸੰਦ ਆਇਆ ਕਿ ਵੀ ਇਹਨਾਂ ਨੇ ਉਸ ਨੂੰ ਉਵੇਂ ਹੀ ਬੜੇ ਹੰਬਲ ਅੰਦਾਜ਼ ਦੇ ਵਿੱਚ ਲਿਖਿਆ। ਕੋਈ ਥ੍ਰੈਟਨਿੰਗ ਜਾਂ ਕੋਈ ਇਵੇਂ ਨਹੀਂ ਲੱਗਦਾ ਹੈ ਕਿ ਭਾਈ ਕੋਈ ਜਿਹੜਾ ਗਲਤ ਗੱਲ ਕਹੀ ਹੈ ਕਿਉਂਕਿ ਉਹਨਾਂ ਨੇ ਇਹੀ ਕਿਹਾ ਕਿ ਵੀ ਇਹ ਜਦੋਂ ਕਿ ਸਿੱਖ ਕੌਮ ਇਹ ਸਾਰੇ 'ਚੋਂ ਜਿਹੜੀਆਂ ਘਟਨਾਵਾਂ ਪਿਛਲੇ ਇਹਨਾਂ ਵਰ੍ਹਿਆਂ 'ਚ ਸਾਰੀਆਂ ਵਾਪਰੀਆਂ ਨੇ ਉਹ ਸਾਡੀ ਸਾਂਝੀ ਮੈਮਰੀ ਦੇ ਉੱਤੇ ਕਲੈਕਟਿਵ ਮੈਮਰੀ ਦੇ ਉੱਤੇ ਨਾ ਮਿਟਣ ਵਾਲਾ ਜਿਹੜਾ ਉਹ ਪ੍ਰਭਾਵ ਉਹਨੇ ਛੱਡਿਆ ਹੋਇਆ ਉਹ ਜਿਹੜਾ ਬਿਲਕੁਲ ਇਨਡੈਲੀਬਲ ਮਾਰਕ ਔਨ ਆਵਰ ਕਲੈਕਟਿਵ ਮੈਮਰੀ। ਕਿਉਂਕਿ ਜੋ ਕੁਛ ਭਾਰਤ ਦੀ ਸਰਕਾਰ ਨੇ ਜੂਨ 84 ਦਾ ਘੱਲੂਘਾਰਾ ਵਰਤਾ ਕੇ ਕੀਤਾ ਫਿਰ ਨਵੰਬਰ 1984 ਸਿੱਖ ਜੈਨੋਸਾਈਡ ਔਰ ਇਹ ਵਰ੍ਹਾ 40ਵੀਂ ਦੁਖਦ ਸਾਲਾਨਾ ਯਾਦ ਹੈ ਉਹ ਸਾਰੇ ਦੀ ਔਰ ਲਗਾਤਾਰਤਾ ਨਾਲ ਉਹਨਾਂ ਦੀ ਜਿਹੜੀ ਸਿਸਟਮੈਟਿਕ ਮਿਸਟ੍ਰੀਟਮੈਂਟ ਹੈ ਔਰ ਸਿੱਖਾਂ ਨੂੰ ਹਾਸ਼ੀਏ 'ਤੇ ਧੱਕਣਾ ਇਹ ਆਪਣੇ ਆਪ 'ਚ ਇਸ ਗੱਲ ਦੇ ਸਬੂਤ ਨੇ ਕਿ ਸਾਡੇ ਨਾਲ ਕਿੰਨਾ ਧੱਕਾ ਹੋ ਰਿਹਾ। ਜ਼ਾਹਰ ਹੈ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਇਹ 2023 2024 ਜੇ ਅਸੀਂ ਹਰਦੀਪ ਸਿੰਘ ਨਿੱਜਰ ਤੋਂ ਲੈ ਕੇ ਭਾਈ ਪਰਮਜੀਤ ਸਿੰਘ ਪਾਜਵੜ ਅਵਤਾਰ ਸਿੰਘ ਖੰਡਾ ਸੋ ਇਹ ਸਾਰੇ ਇਸ ਵਰ੍ਹੇ ਦੀਆਂ ਹੀ ਉਹਨਾਂ ਦੀਆਂ ਕਾਰਵਾਈਆਂ ਨੇ। ਔਰ ਉਹਨਾਂ ਨੇ ਇਹ ਕਿਹਾ ਪਾਤਸ਼ਾਹੀ ਦਾਵਾ ਨਿਊਜ਼ੀਲੈਂਡ ਦੀ ਪ੍ਰੈਸ ਰਿਲੀਜ਼ ਦੇ ਵਿੱਚ ਕਿ ਵੀ ਇਹ ਜਿਹੜੀਆਂ ਘਟਨਾਵਾਂ ਇਹਨਾਂ ਸਾਰੇ ਵਰ੍ਹਿਆਂ ਦੇ ਵਿੱਚ ਇੰਡੀਅਨ ਸਟੇਟ ਨੇ ਜ਼ੁਲਮ ਦੀਆਂ ਕੀਤੀਆਂ ਨੇ ਇਹ ਸਾਡੀ ਸਿੱਖ ਮਾਨਸਿਕਤਾ 'ਤੇ ਇਸ ਦੇ ਡੂੰਘੇ ਜਿਹੜੇ ਨੇ ਪ੍ਰਭਾਵ ਨੇ ਔਰ ਅਜੇ ਵੀ ਜਿਹੜਾ ਅਸੀਂ ਸਿੱਖ ਕੌਮ ਦੁਨੀਆ ਭਰ ਦੇ ਵਿੱਚ ਉਸ ਸਾਰੇ ਜਿਹੜੇ ਸਾਡੇ ਅਸੀਂ ਉਹਨਾਂ ਜ਼ਖਮਾਂ ਨੂੰ
ਜਿਸ ਦੇ ਜ਼ਖਮ ਨੇ ਉਹਨਾਂ ਨੂੰ ਸਰਾਹ ਰਹੇ ਜੀ ਔਰ ਇਹ ਜਿਹੜੀ ਇਸ ਹਿਸਟਰੀ ਦੀ ਬੈਕਗਰਾਉਂਡ ਦੇ ਵਿੱਚ ਭਾਰਤੀ ਨੈਸ਼ਨਲ ਐਂਥਮ ਐਸੇ ਮੌਕੇ ਤੇ ਗਾਇਆ ਜਾਣਾ ਜਿਸ ਇਵੈਂਟ ਦਾ ਨਾਂ ਸਿੱਖ ਸਪੋਰਟਸ ਐਂਡ ਕਲਚਰ ਦੇ ਨਾਲ ਸੰਬੰਧਿਤ ਸਿੱਖ ਗੇਮਸ ਹੈ ਜੀ ਇਹ ਢੁਕਵਾਂ ਨਹੀਂ ਹੈ, ਇਹ ਅਸੰਵੇਦਨਸ਼ੀਲ ਹੈ, ਇਨਸੈਂਸਿਟਿਵ ਹੈ। ਇਹ ਜਿਹੜੇ ਐਂਥਮ ਹੁੰਦੇ ਨੇ, ਰਾਸ਼ਟਰੀ ਗੀਤ ਹੁੰਦੇ ਨੇ, ਇਹ ਨੇਸ਼ਨ ਦਾ ਸਿੰਬਲ ਹੁੰਦੇ ਨੇ ਤੇ ਇਹ ਇੰਡੀਅਨ ਨੈਸ਼ਨਲ ਐਂਥਮ ਜਿਹੜਾ ਗਾਇਆ ਜਾਣਾ ਹੈ ਉਸ ਦੇ ਥੱਲੇ ਹੀ ਔਰ ਜ਼ਾਹਰ ਹੈ ਉਹਨਾਂ ਦਾ ਤਿਰੰਗਾ ਜਿਹਦੇ ਥੱਲੇ ਉਹਨਾਂ ਨੇ ਸਾਨੂੰ ਜਿੰਨੀ ਪੇਨ ਔਰ ਇਨਜਸਟਿਸ ਉਹ ਸਾਡੇ ਨਾਲ ਕੀਤਾ ਹੈ, ਇਹ ਸਾਡੀ ਜਿਹੜੀ ਉਹ ਗੈਦਰਿੰਗ ਹੋਏਗੀ ਉਸ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ। ਔਰ ਇਹ ਜਿਹੜੀ ਸਿੱਖ ਗੇਮਸ ਨੇ ਇਹ ਤਾਂ ਸਾਡੀ ਰੈਜ਼ਿਲੀਅੰਸ ਦੀ ਸੈਲੀਬ੍ਰੇਸ਼ਨ ਹੈ ਕਿ ਅਸੀਂ ਇੰਨੀਆਂ ਹਾਰਡਸ਼ਿਪਸ ਔਰ ਇੰਨੇ ਜ਼ੁਲਮਾਂ ਦੇ ਬਾਵਜੂਦ ਬਤੌਰੇ ਸਿੱਖ ਅਸੀਂ ਅੱਗੇ ਵਧ ਰਹੇ। ਇਹ ਸਾਡਾ ਵਿਰਸਾ ਹੈ, ਹੈਰੀਟੇਜ ਹੈ, ਸਾਡੀ ਇਹ ਏਕਤਾ ਦਾ ਲਖਾਇਕ ਹੈ। ਔਰ ਇਸ ਸਾਰੇ ਦੇ ਵਿੱਚ ਜਦੋਂ ਕਿ ਅਸੀਂ ਜ਼ੁਲਮਾਂ ਦਾ ਸ਼ਿਕਾਰ ਹੋਏ ਔਰ ਹੋ ਰਹੇ ਹਾਂ, ਇਸ ਦੇ ਵਿੱਚ ਜੇ ਇਹ ਨੈਸ਼ਨਲ ਐਂਥਮ ਗਾਇਆ ਜਾਂਦਾ ਤੇ ਇਹ ਸਾਡੇ ਸਾਰਿਆਂ ਦੀਆਂ ਭਾਵਨਾਵਾਂ ਨੂੰ ਕੁਚਲਣ ਵਾਲਾ ਪਾਰਟ ਹੋਏਗਾ। ਔਰ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਹਾਂ ਕਿ ਇਸ ਨੂੰ ਨਾ ਗਵਾਓ, ਇਸ ਦੀ ਥਾਂ ਦੇ ਉੱਤੇ ਭਾਵੇਂ ਮੂਮੈਂਟ ਆਫ ਸਾਇਲੈਂਸ ਤੁਸੀਂ ਕਹੋ ਕਿ ਜੀ ਜਿਹੜੇ ਮਾਰੇ ਗਏ ਸਾਰੇ ਹੀ ਜਿਹੜੇ ਇਹਨਾਂ ਘਟਨਾਕ੍ਰਮ ਦਾ ਸ਼ਿਕਾਰ ਹੋਏ ਨੇ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਮੌਨ ਰੱਖਦੇ ਹਾਂ, ਜਾਂ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਸਿੱਖ ਕੋਈ ਸ਼ਬਦ ਗੁਰਬਾਣੀ ਦਾ, ਸਿੱਖ ਪ੍ਰੇਅਰ ਕੋਈ ਜਿਹੜੀ ਆ ਉਹ ਸ਼ਾਮਲ ਕਰ ਸਕਦੇ ਹੋ ਜਿਹੜੀ ਕਿ ਗੇਮਸ ਔਰ ਸਾਡੀ ਜਿਹੜੀਆਂ ਸਿੱਖ ਕੌਮ ਦੀਆਂ ਕਦਰਾਂ ਕੀਮਤਾਂ ਨੇ ਉਹਨਾਂ ਦੇ ਅਨੁਕੂਲ ਹੋਏ। ਉਹਨਾਂ ਨੇ ਫਿਰ ਕਿਹਾ ਕਿ ਭਾਈ ਇਹ ਜਿਹੜੀ ਤੁਹਾਡੀ ਆਰਗੇਨਾਈਜ਼ਿੰਗ ਕਮੇਟੀ ਹੈ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਇਸ ਦੇ ਉੱਤੇ ਸਿੱਖ ਡਾਇਸਪੋਰਾ ਦੀਆਂ ਭਾਵਨਾਵਾਂ ਨੂੰ, ਉਹਨਾਂ ਦੀ ਸੰਵੇਦਨਸ਼ੀਲਤਾ ਨੂੰ ਸਮਝੇ ਔਰ ਇਹ ਅਸੀਂ ਸਮਝਦੇ ਹਾਂ ਕਿ ਵੀ ਅਸੀਂ ਇਸ ਦੇ ਨਾਲ ਇਸ ਇਵੈਂਟ ਨੂੰ ਹੋਰ ਵੀ ਪ੍ਰਾਈਡ ਤੇ ਯੂਨਿਟੀ ਫॉर द ਸਿੱਖਸ ਅਰਾਊਂਡ ਦਾ ਵਰਲਡ। ਔਰ ਹੰਬਲੀ ਉਹਨਾਂ ਨੇ ਰਵਿੰਦਰ ਸਿੰਘ ਜੌਲ ਦੇ ਨਾਂ ਥੱਲੇ ਉਹਨਾਂ ਨੇ ਆਪਣਾ ਫੋਨ ਨੰਬਰ ਵੀ ਦਿੱਤਾ। ਜਿਵੇਂ ਮੈਂ ਕਿਹਾ ਵੀ ਮੈਨੂੰ ਇਹ ਸਾਰੇ ਦਾ ਨਹੀਂ ਪਤਾ ਵੀ ਗੇਮਸ ਨੂੰ ਕੌਣ ਆਰਗੇਨਾਈਜ਼ ਕਰਦਾ, ਕੀ ਕਮਿਟਮੈਂਟ ਹੈ, ਕਿਉਂਕਿ ਸਰਕਾਰੀ ਤਾਂ ਹੋ ਨਹੀਂ ਹੁੰਦਾ ਵੀ ਗਵਰਨਮੈਂਟ ਟੂ ਗਵਰਨਮੈਂਟ ਲੈਵਲ ਹੁੰਦਾ ਹੈ ਕਿ ਜੀ ਨਿਊਜ਼ੀਲੈਂਡ ਦੀ ਗਵਰਨਮੈਂਟ ਤੇ ਇੰਡੀਅਨ ਗਵਰਨਮੈਂਟ ਕਰ ਰਹੀ ਹੈ ਔਰ ਉਹਦੇ ਵਿੱਚ ਉਹਨਾਂ ਦਾ ਨੈਸ਼ਨਲ ਐਂਥਮ ਵੀ ਵੱਜ ਰਿਹਾ, ਉਹਨਾਂ ਦਾ ਵੀ ਉਹ ਇੱਕ ਡਿਫਰੈਂਟ ਫਾਰਮੈਟ ਹੋਏਗਾ ਜੇ ਇਵੇਂ। ਪਰ ਜੇ ਇਹ ਸਿੱਖ ਗੇਮਸ ਨੇ ਤੇ ਜ਼ਾਹਰ ਹੈ ਕਿ ਭਾਈ ਇਸ ਦੇ ਆਰਗੇਨਾਈਜ਼ਰ ਇਹ ਪ੍ਰਾਈਵੇਟ ਫੰਕਸ਼ਨ ਹੈ ਔਰ ਸਿੱਖ ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਬਹੁਤ ਸਾਰੀਆਂ ਥਾਵਾਂ ਤੇ ਫੇਸ ਹੁੰਦਾ ਹੈ, ਜਿਹੜੇ ਕੋਈ ਸਾਬਕਾ ਫੌਜੀ ਨੇ ਕੋਈ ਹੋਰ ਨੇ ਉਹਨਾਂ 'ਚ ਅਜੇ ਵੀ ਭਾਰਤ ਮਾਤਾ ਤੇ ਉਹ ਸ਼ੂ ਨਾਲ ਸ਼ੂ ਖੜਕਾਉਣ ਦਾ ਪਾਰਟ ਪੈਨਸ਼ਨ ਵੀ ਔਰ ਐਵੇਂ ਉਹ ਜਿਹੜੇ ਇੱਥੇ ਵੀ ਕੈਨੇਡਾ ਔਰ ਦੂਜੇ 'ਚ ਜਿਹੜੇ ਇਸ ਕੈਂਪ ਲਾ ਰਹੇ ਨੇ ਮੰਦਰਾਂ 'ਚ ਜਾ ਕੇ ਜਾਂ ਦੂਜੇ ਕਿ ਜੀ ਇਹ ਐਨੂਅਲ ਕੈਂਪ ਪੈਨਸ਼ਨਾਂ ਪੁਸ਼ਨਾਂ ਵਾਲਿਆਂ ਲਈ ਉਹ ਆਪਣੀ ਥਾਂ ਹੈ, ਉਹ ਜੀ ਸਦਕੇ ਭਾਰਤ ਮਾਤਾ ਨੂੰ ਸੈਲੀਬ੍ਰੇਟ ਕਰਨ। ਪਰ ਇਸ ਕਿਸਮ ਦੇ ਮੌਕਿਆਂ ਦੇ ਉੱਤੇ ਜਦੋਂ ਤੁਸੀਂ ਸਿੱਖ ਲਫ਼ਜ਼ ਇਸਤੇਮਾਲ ਕਰਦੇ ਹੋ, ਜੇ ਤੁਸੀਂ ਇੰਡੀਅਨ ਨੈਸ਼ਨਲ ਗੇਮਸ ਕਹਿੰਦੇ ਹੋ ਉੱਥੇ ਜਨ ਗਣ ਮਨ ਗਾਓ ਕਿ ਉੱਥੇ ਰਘੁਬਰ ਰਾਗ ਰਾਜਾ ਰਾਮ ਗਾਓ ਕਿ ਉੱਥੇ ਹਰੇ ਰਾਮਾ ਹਰੇ ਕ੍ਰਿਸ਼ਨਾ ਗਾਓ, ਉਹਦੇ 'ਚ ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜੇ ਸਿੱਖ ਗੇਮ ਔਰ ਜਦੋਂ ਅਸੀਂ ਦੇਖ ਰਹੇ ਹਾਂ ਵੀ ਇਹ 40ਵਾਂ ਘੱਲੂਘਾਰਾ ਵਾਲਾ ਪੀਰੀਅਡ ਚੱਲ ਰਿਹਾ, ਸੋ ਜਿਹੜੇ ਵੀ ਵੀਰ ਭੈਣਾਂ ਇਨਵੋਲਵ ਨੇ ਅਸੀਂ ਵੀ ਜਿਵੇਂ ਮੈਂ ਕਿਹਾ ਕਿ ਵੀ ਮੈਨੂੰ ਇਹ ਟੱਚ ਕੀਤਾ ਹੈ ਉਹਨਾਂ ਦੀ ਲਿਖਤ ਨੇ ਔਰ ਮੈਨੂੰ ਇਹ ਲੱਗਾ ਕਿ ਭਾਈ ਅਸੀਂ TV 84 ਦੇ ਪਲੇਟਫਾਰਮ ਰਾਹੀਂ ਵੀ ਆਪਣੇ ਵੀਰਾਂ ਭੈਣਾਂ ਨੂੰ ਜਿਹੜੇ ਇਹਨੂੰ ਆਰਗੇਨਾਈਜ਼ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਇਸ ਨੂੰ ਜਿਹੜਾ ਨਾ ਲਿਆਓ। ਇਹ ਜਨ ਗਣ ਮਨ ਸਾਡਾ ਕਾਹਦਾ ਹੈ, ਜਨ ਗਣ ਮਨ ਹੈ, ਇਹ ਤਾਂ ਉਹ ਜਿਹੜਾ ਐਗਰੈਸਰ ਹੈ, ਜਿਹੜਾ ਟਾਇਰੈਂਟ ਹੈ, ਜਿਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਹੈ ਔਰ ਲਗਾਤਾਰਤਾ ਦੇ ਨਾਲ ਟਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਸਿੱਖਾਂ ਦੇ ਖਿਲਾਫ ਜਿਹੜੀ ਟੋਟਲ ਵਾਰ ਜੂਨ ਦੇ ਪਹਿਲੇ ਹਫਤੇ ਵਿੱਢੀ, ਉਹਨੂੰ ਉਹ ਡਾਇਸਪੋਰਾ 'ਚ ਵੀ ਸਾਡੀਆਂ ਜਿਹੜੀਆਂ ਬਰੂਹਾਂ ਤੇ ਲੈ ਕੇ ਆਏ ਨੇ ਔਰ ਅਸੀਂ ਇਸ ਤੋਂ ਗਰੇਜ਼ ਕਰੀਏ ਕਿ ਉਹਨਾਂ ਦੀ ਕਿਸੇ ਵੀ ਚੀਜ਼ ਦੇ ਨਾਲ ਨੈਸ਼ਨਲ ਐਂਥਮ ਤਾਂ ਉਹਨਾਂ ਦਾ ਪ੍ਰਾਈਡ ਹੈ, ਉਹਨਾਂ ਦਾ ਪ੍ਰਾਈਡ ਹੋਏਗਾ, ਉਹ ਆਪਣੇ ਫੰਕਸ਼ਨਾਂ 'ਚ ਗਾਣ। ਸਿੱਖਾਂ ਦੇ ਲਈ ਇਹ ਜਿਹੜਾ ਇਹ ਇਸ ਤੋਂ ਕਿਨਾਰਾ ਕਰਨਾ ਹੀ ਜਿਹੜਾ ਉਹ ਜ਼ਰੂਰੀ ਹੈ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲਾਉਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਦਵਿੰਦਰ ਸੰਧੂ ਜੀ, ਬਲਜੀਤ ਬਰਾੜ ਜੀ, ਮੰਦੇ ਗੋਂਸਲ, ਪਾਲ ਸਿੰਘ ਗਰੇਵਾਲ, मंजूर कोहिनूर और इंद्रजीत संधू जी और अमरजीत सिंह निज्जर जी
और फिर इस तरह नरिंदर सिंह जी, अमरजीत सिंह निज्जर जी, अमरजीत सिंह, फिर इसी तरह मेहर सिंह जी और गुरप्रीत बराड़ जी, फिर इसी तरह जसकीरत सिंह जी, राजविंदर सिंह जी, निहंग सिंह जी, सतनाम ढिल्लों जी और रेशम सिंह जी, जसवीर सिंह बराड़ जी और इसी तरह कैनेडा रियूनल एनर्जी जी सब सानू फतेह बुलाते हैं और खालसा जिंदाबाद कहते हैं। जिंदाबाद जिंदाबाद। और इसी तरह कैनेडा रियूनल जी कहते हैं कि खालसा रेफरेंडम जिंदाबाद, वोट फॉर खालसा, फ्रीडम फॉर द बिगेस्ट टेररिस्ट ऑर्गेनाइजेशन इन द वर्ल्ड। और फिर फतेह बुलाते हैं। फिर इसी तरह कहते कला वरतरी है गुरु जी की। और प्रीतम रिहान जी भी फतेह बुलाते हैं, एक ओंकार जी और प्रीतम रिहान जी कहते हैं कि ट्रंप के आन ते खालसा मूवमेंट ते कोई फर्क पएगा कि सिख इंडिया और अमेरिका दी विच कहते हैं कि सिख रॉ मटीरियल बन के ही रह जाएगा। ਪ੍ਰੀਤਮ ਰੈਣ ਜੀ ਬਹੁਤ ਬਹੁਤ ਸ਼ੁਕਰੀਆ ਲਿਖਣ ਦੇ ਲਈ ਵੀ। ਦੇਖੋ ਅਸੀਂ ਇੱਕ ਟੌਪਿਕ ਅੱਜ ਡਿਸਕਸ ਕੀਤਾ ਹੈ ਜਿਹੜਾ ਕਿ ਵਾਇਰ ਨੇ ਉਹਨਾਂ ਦੇ ਸੀਨੀਅਰ ਪੱਤਰਕਾਰ ਰਾਹੁਲ ਬੇਦੀ ਨੇ ਲਿਖਿਆ ਕਿ ਇੰਡੀਅਨਸ ਡੀਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਟ੍ਰਾਂਜੈਕਸ਼ਨ ਹੋ ਜਾਏ ਟਰੰਪ ਨਾਲ ਕਿ $25 ਬਿਲੀਅਨ ਦੇ ਇਹਨਾਂ ਦੇ ਜਹਾਜ਼ ਜਿਹੜਾ ਸੌਦਾ ਫਸਿਆ ਹੋਇਆ ਹੈ। ਬਿਲਕੁਲ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਦੋਂ ਮੁਲਕਾਂ ਦੇ ਆਪਸੀ ਸਮਝੌਤੇ ਹੁੰਦੇ ਨੇ ਜਾਂ ਉਹਨਾਂ ਦੇ ਰਿਲੇਸ਼ਨ ਬਣਦੇ ਨੇ ਉਹਦੇ 'ਚ ਉਹਨਾਂ ਦੇ ਆਪਣੇ ਹਿੱਤ ਹੁੰਦੇ ਨੇ। ਪਰ ਅੱਜ ਦੀ ਡੇਟ 'ਚ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਫੈਕਟਰ ਰਡਾਰ ਦੇ ਉੱਤੇ ਹੈ ਔਰ ਆਲਰੇਡੀ ਜਿਹੜਾ ਇੰਡੀਆ ਐਜ਼ ਏ ਰੋਗ ਸਟੇਟ ਐਕਸਪੋਜ਼ ਹੋਇਆ ਸਾਡੇ ਲਈ ਓਪਰਚੁਨਿਟੀ ਹੈ ਔਰ ਸਾਨੂੰ ਵਿਜ਼ੀਬਲੀ ਜਿਹੜਾ ਇਸ ਦੇ ਉੱਤੇ ਕੰਮ ਕਰਨ ਦੀ ਲੋੜ ਹੈ। अकाली पत्रिका सिंगरचा जी, ब्लैकिया गेमिया जी और इसी तरह हैप्पी यूट्यूबर जी और फिर इसी तरह सुखजीवन बच्चू जी, फिर साडे को लखविंदर सिंह जी, हरमन पन्नू जी, फिर इसी तरह अजीत सिंह जी, निहंग सिंह जी, अपोज जी, मोहम्मद जावेद जी। ये कहते डॉक्टर साहब नीलम भैन जी अस्सलाम वालेकुम, इंशाल्लाह खालिस्तान भी बनेगा और कश्मीर की आज़ादी का दरवाज़ा साबित हो गया कि उन लोगों को मायूस नहीं होना चाहिए। खालिस्तान जिंदाबाद जिंदाबाद जिंदाबाद। तुसी बिल्कुल ठीक किया मोहम्मद जावेद जी। मायूसी ਜਿਹੜੀ ਹੈ ਉਸ ਦੀ ਕੋਈ ਥਾਂ ਨਹੀਂ ਹੈ, ਨਾ ਸਾਡੇ ਮਜ਼ਹਬ 'ਚ ਹੈ ਨਾ ਇਸਲਾਮ ਦੇ ਵਿੱਚ ਹੈ। ਚੜ੍ਹਦੀ ਕਲਾ 'ਚ ਰਹਿਣਾ, ਆਪਣੇ ਹੱਕਾਂ ਲਈ ਖਲੋਣਾ ਔਰ ਰੱਬ ਦੇ ਉੱਤੇ ਫੇਥ ਈਮਾਨ ਕਿ ਅਲਟੀਮੇਟਲੀ ਸੱਚ ਦੀ ਜਿੱਤ ਹੁੰਦੀ ਹੈ ਔਰ ਜਿੱਤ ਹੋਏਗੀ। ਸੁਰਮੁਖ ਮੰਦਰਾ ਜੀ ਸਿੰਘ ਜੀ, ਸਤਨਾਮ ਢਿੱਲੋਂ ਜੀ, ਜਿਸ ਦੇ ਖਾਈਏ ਬਾਜਰੀ ਉਸ ਦੀ ਭਰੀਏ ਹਾਜ਼ਰੀ। ਵਾਹ ਵਾਹ। ਕੁਲਦੀਪ ਕੌਰ ਜੀ, ਫਿਰ ਰਾਜਵਿੰਦਰ ਕੌਰ ਜੀ, ਡਾਕਟਰ ਸਾਹਿਬ ਇਹ ਹਰ ਇਲਾਕੇ ਵਾਈਜ਼ ਹੁੰਦਾ ਨਾ ਜੀ, ਜੋ ਇਹ ਬਿਲਕੁਲ ਜਿੱਥੇ ਬਾਜਰਾ ਹੈ ਔਰ ਭਾਈ ਜਿੱਥੇ ਖਾਈਏ ਉਹਦੇ ਜਿਹੜੀ ਹੈ ਉਹ ਹਾਜ਼ਰੀ ਭਰੀ ਹੈ। ਬਿਲਕੁਲ। ਗੁਰਮਹਿੰਦਰ ਸਿੰਘ ਜੀ, ਜਰਮਨਜੀਤ ਸਿੰਘ ਜੀ, ਭੈਣ ਜੀ ਰਾਜਵੰਤ ਕੌਰ ਨੇ ਵੀ ਸਾਨੂੰ ਕਰੈਕਟ ਕੀਤਾ। ਹਾਂਜੀ, ਕਾਫੀ ਜਣੇ ਕਰੈਕਟ ਕੀਤਾ ਕਿਉਂਕਿ ਤੁਸੀਂ ਉਹ ਪਹਿਲਾਂ ਹੀ ਕਰਤਾ, ਉਹਨਾਂ ਨੂੰ ਰਿਸਪੌਂਸ ਕਰ ਦਿੱਤਾ ਸੀ, ਦੈਟਸ ਵਾਈ ਆ ਰਹੇ ਨੇ। ओके माँ जी और इसी तरह धर्म सिंह जी और इसी तरह हैरी जियो जी, ये कहते नाउ compare Indian judiciary and American judiciary, all believe in American judiciary and the result was seen in last 2 months. All foreign investments were taking out money from Indian stock market. ਅਜੇ ਤਾਂ ਹੈਰੀ ਜੀ ਤੁਸੀਂ ਬਿਲਕੁਲ ਠੀਕ ਕਿਹਾ। ਅਜੇ ਤਾਂ ਇਹ ਪਹਿਲੇ 24 ਘੰਟੇ ਦਾ ਇਫੈਕਟ ਹੈ ਕਿ ਬੰਗਲਾਦੇਸ਼, ਕੀਨੀਆ ਔਰ ਸ੍ਰੀਲੰਕਾ ਵੀ ਪਿੱਛੇ ਹਟ ਗਏ ਨੇ ਡੀਲ ਤੋਂ ਤੇ ਜਿਉਂ-ਜਿਉਂ ਗੱਲ ਅੱਗੇ ਜਾਏਗੀ ਜਿਹੜੇ ਅਮਰੀਕਨਸ ਨੇ ਉੱਥੇ ਪੈਸਾ ਫਸਾਇਆ ਹੋਇਆ ਉਹ ਵੀ ਵਾਪਸ ਕੱਢਣਗੇ। ਐਂਡ ਇੰਡੀਅਨ ਮਾਰਕੀਟ ਵਾਸ ਆਲਸੋ ਗੋਇੰਗ ਡਾਊਨ ਬੈਡਲੀ। ਹਾਂ ਨਹੀਂ, ਅੱਜ ਤਾਂ ਬੜਾ ਬਲੱਡ ਬਾਥ ਹੋਇਆ ਉਹਨਾਂ ਦੀ ਸ਼ੇਅਰ ਮਾਰਕੀਟ ਔਰ ਦੂਸਰੇ ਉੜ ਗਏ ਜੀ। ਗੁਰਮੁਖ ਸਿੰਘ ਜੀ, ਫਿਰ ਬਲਿਹਾਰ ਸਿੰਘ ਕੰਗ ਜੀ ਸਿੰਘ ਜੀ, ਫਿਰ ਲਾਡੀ ਸਿੰਘ ਜੀ ਔਰ ਫਿਰ ਇਸੇ ਤਰ੍ਹਾਂ ਬਲਿਹਾਰ ਸੋਈ ਜੀ, गुरजीत सिंह जी, साजिद माज जी और इसी तरह जसबीर सिंह जी, गुरजीत सिंह जी, कौर शरणजीत कौर जी, फिर इसी तरह चमकौर सिंह जी और उस्ताद जी और फिर इसी तरह नरिंदर सिंह ढिल्लों जी और गुरजीत सिंह जी सब सानू फतेह बुलाने ਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਵੀਰ ਕੋਲ ਲੈਂਦੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvtv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾਗਿਆ ਦਿਓ। ਦੇਖਦੇ ਰਹੋ TV ਰਿਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।